ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ ਫਿਰ ਤਰਲਿਆਂ ਨਾਲ ਬੰਦੀ ਰਿਹਾ ਨਹੀਂ ਹੁੰਦੇ। ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ, ਤੇ ਸਾਡੇ ਜੰਗ ਦੇ ਕੈਦੀ ਨੇ। ਤੇ ਇੱਕ ਖਾਲਿਸਤਾਨੀ ਹੋਣ ਦੇ ਨਾਤੇ ਸਾਨੂੰ ਇੰਡੀਆ ਦੇ ਤਰਲੇ ਨਹੀਂ ਬਲਕਿ ਸੰਘਰਸ਼ ਉਸ ਪੱਧਰ ਤੇ ਲੈ ਕੇ ਜਾਣਾ ਪਊਗਾ ਜਿੱਦਣ ਇੰਡੀਆ ਬਾਸ਼ਰਤ ਕਵੇ, ਬਿਨਾਂ ਕਿਸੇ ਸ਼ਰਤ ਦੇ ਕਵੇ ਕਿ ਭਾਵੇਂ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਐਕਸ਼ਨ ਕੀਤਾ ਸੀ ਉਹਦੇ 'ਚ 10 ਮਰੇਗਾ, 20 ਮਰੇਗਾ, 25 ਮਰੇ, ਕੋਈ ਸ਼ਰਤ ਨਹੀਂ ਅੱਜ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਰਿਹਾ। ਅੱਜ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਦੇ ਗੁਰਦੁਆਰਾ ਰਣਜੀਤ ਐਵਨਿਊ ਵਿਖੇ ਕਾਨਫਰੰਸ ਕੀਤੀ ਗਈ। ਦਲ ਖਾਲਸਾ ਦੇ ਆਗੂਆਂ ਸਮੇਤ ਹਮਖਿਆਲੀ ਜਥੇਬੰਦੀਆਂ ਤੇ ਆਗੂਆਂ ਨੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਦੌਰਾਨ ਪੰਜਾਬ ਅਤੇ ਕੌਮ ਦੇ ਅਹਿਮ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਸਰਕਾਰੀ ਸ਼ਹਿ ਪ੍ਰਾਪਤ ਜਨਸੰਖਿਆ ਵਿੱਚ ਬਦਲਾਅ, ਦਰਿਆਈ ਪਾਣੀਆਂ ਦੀ ਲੁੱਟ, ਰਾਜਸੀ ਕਾਰਜਕਰਤਾਵਾਂ ਦੀਆਂ ਲੰਮੀਆਂ ਨਜ਼ਰਬੰਦੀਆਂ ਅਤੇ ਹਿਰਾਸਤੀ ਮੌਤਾਂ, ਫਰਜ਼ੀ ਮੁਕਾਬਲੇ, ਗੈਰ ਨਿਆਇਕ ਹਿਰਾਸਤਾਂ, ਪੰਜਾਬ ਦੀ ਅੰਦਰੂਨੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਨਾ ਅਤੇ ਹੱਕ ਸੱਚ ਦੀਆਂ ਆਵਾਜ਼ਾਂ ਨੂੰ ਕੁਚਲਣਾ ਆਦਿ ਇਸ ਕਾਨਫਰੰਸ ਦੇ ਅਹਿਮ ਮੁੱਦੇ ਰਹੇ। ਕਾਨਫਰੰਸ ਦੌਰਾਨ ਕਸ਼ਮੀਰ ਤੋਂ ਲੈ ਕੇ ਪੰਜਾਬ ਅਤੇ ਦਿੱਲੀ ਤੱਕ ਜ਼ਮੀਰ ਦੇ ਕੈਦੀਆਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜਾਂ ਬਿਨਾਂ ਕਿਸੇ ਟਰਾਇਲ ਦੇ ਸ਼ੁਰੂ ਹੋਣ ਦੇ ਨਜ਼ਰਬੰਦ ਹਨ, ਉਹਨਾਂ ਦਾ ਮੁੱਦਾ ਵੀ ਉਜਾਗਰ ਕੀਤਾ ਗਿਆ। UN ਦੇ 78 ਸਾਲਾਂ ਦੌਰਾਨ ਜੋ ਕੁਝ ਹੋਇਆ ਤੇ ਅੱਜ UN ਦੁਆਰਾ ਨਿਸ਼ਚਿਤ ਕੀਤਾ ਮਨੁੱਖੀ ਅਧਿਕਾਰ ਦਿਹਾੜਾ ਹੈ ਤੇ ਉਹਦੇ ਬਾਰੇ ਆਪਾਂ ਗੱਲਾਂ ਸੁਣੀਆਂ ਹਨ ਵਿਦਵਾਨਾਂ ਤੋਂ। ਮੇਰਾ ਵਿਸ਼ਾ ਹੈ ਬੰਦੀ ਸਿੰਘਾਂ ਦੀ ਬੇਕਦਰੀ, ਪਰ ਮੈਂ ਸ਼ੁਰੂ ਇੱਥੋਂ ਕਰਾਂਗਾ। ਗੱਲ ਵੈਸੇ ਹੋ ਵੀ ਗਈ ਹੈ। ਦੋ ਸਰੋਤ ਨੇ, ਇੱਕ ਹੈ ਕਵੀ ਸੈਨਾਪਤੀ, 10ਵੇਂ ਪਾਤਸ਼ਾਹ ਦਾ ਹਜ਼ੂਰੀ ਕਵੀ 52 ਕਵੀਆਂ 'ਚੋਂ, ਤੇ ਦੂਜਾ ਸਰੋਤ ਹੈ ਬਚਿੱਤਰ ਨਾਟਕ। 1975 ਤੋਂ ਪਹਿਲਾਂ 300 ਸਾਲਾ ਸ਼ਤਾਬਦੀ ਤੋਂ ਪਹਿਲਾਂ ਮੇਰਾ ਖਿਆਲ ਆ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਇਹ ਲਫ਼ਜ਼ ਨਹੀਂ ਸੁਣਿਆ ਹੋਣਾ ਕਿ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਸਨ। ਉਹਨਾਂ ਦੀ ਸ਼ਹਾਦਤ ਸੰਸਾਰ ਪੱਧਰੀ ਹੈ ਤੇ ਉਹਨਾਂ ਦੋਵਾਂ ਸਰੋਤਾਂ ਵਿੱਚ ਹੀ ਲਿਖਿਆ ਹੈ। ਕਵੀ ਸੈਨਾਪਤੀ ਜੀ ਲਿਖਦੇ ਹਨ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਰਬ ਸ੍ਰਿਸ਼ਟ ਪੈ ਢਾਪੀ ਚਾਦਰ। ਤੇ ਦੂਜਾ ਹੈ ਧਰਮ ਹੇਤ ਸਾਕਾ ਜਿਨ ਕੀਆ। ਉਹਨਾਂ ਦੀ ਸ਼ਹਾਦਤ ਧਰਮ ਲਈ ਸੀ। ਉਹ ਵਿਸ਼ਵ ਦੀ ਚਾਦਰ ਨੇ। ਸਰਬ ਧਰਮ ਤਹਿ ਬਚਾਇਓ। ਉਹਨਾਂ ਨੇ ਇਕੱਲਾ ਹਿੰਦੂ ਧਰਮ ਹੀ ਨਹੀਂ ਬਚਾਇਆ, ਉਹਨਾਂ ਨੇ ਸਾਰੇ ਧਰਮਾਂ ਨੂੰ ਬਚਾ ਲਿਆ। ਜਿਵੇਂ ਜ਼ੁਲਮ ਕਰਦਾ ਸੀ ਔਰੰਗਜ਼ੇਬ, ਉਸ ਤੋਂ ਬਾਅਦ ਉਹੋ ਜਿਹਾ ਜ਼ੁਲਮ ਕਿਸੇ ਕੌਮ ਦਾ ਬਲੀਆ ਮੇਟ ਕਰਨ ਵਾਲੇ ਰਾਜਨੀਤਿਕ ਤੌਰ 'ਤੇ ਦਬਾਉਣ ਦੇ ਯਤਨ ਹੋ ਰਹੇ ਆ, ਲੇਕਿਨ ਧਾਰਮਿਕ ਤੌਰ 'ਤੇ ਹੀ ਉਸ ਨੂੰ ਖਤਮ ਕਰਨ ਦੇਣ ਦਾ ਯਤਨ ਬਾਅਦ ਵਿੱਚ ਨਹੀਂ ਕਿਸੇ ਨੇ ਹੋਇਆ। ਹੁਣ ਮੈਂ ਆਉਣਾ ਆਪਣੀ ਗੱਲ, ਬੰਦੀ ਸਿੰਘਾਂ ਦੀ ਬੇਕਦਰੀ। ਮੈਨੂੰ ਇਹ ਵਿਸ਼ਾ ਦਿੱਤਾ ਗਿਆ ਹੈ। ਪਹਿਲਾਂ ਸਮਝਣਾ ਹੈ ਬੰਦੀ ਕੌਣ ਨੇ। ਬੰਦੀ ਇੱਕ ਆ ਹਵਾਲਾਤੀ ਤੇ ਇੱਕ ਆ ਸਜ਼ਾ ਯਾਫਤਾ। ਹੁਣ ਇਹਦੀ ਕਾਨੂੰਨੀ ਪ੍ਰਕਿਰਿਆ ਕੀ ਆ? ਜਦੋਂ ਕਿਸੇ ਉੱਤੇ ਕਿਸੇ ਸਟੇਟ ਦੇ ਕਾਨੂੰਨ ਦੀ ਅਵੱਗਿਆ ਕਰਨ ਦਾ ਦੋਸ਼ ਲੱਗ ਜਾਂਦਾ, ਉੱਥੋਂ ਫਿਰ ਉਹ ਪ੍ਰਕਿਰਿਆ ਸ਼ੁਰੂ ਹੁੰਦੀ ਆ। ਸਭ ਤੋਂ ਪਹਿਲਾਂ ਉਹਦੇ ਅਰੈਸਟ ਵਾਰੰਟ ਕੱਢੇ ਜਾਂਦੇ ਆ। ਪਰ ਸਾਡਾ ਕੀ ਹਾਲ ਆ? ਕਦੀ ਕਿਸੇ ਦੇ ਅਰੈਸਟ ਵਾਰੰਟ ਨਹੀਂ ਕੱਢੇ ਗਏ। ਹਾਂ, ਸੰਤ ਜਰਨੈਲ ਸਿੰਘ ਦੇ ਕੱਢੇ ਗਏ ਸੀ ਕਿ ਬੜੀ ਵੱਡੀ ਸ਼ਖਸੀਅਤ ਸੀ। ਵਾਰੰਟਾਂ ਤੋਂ ਬਿਨਾਂ ਹੀ ਇਲੀਗਲ ਕਸਟਡੀ ਵਿੱਚ ਲਿਆ ਜਾਂਦਾ, ਗੈਰ ਕਾਨੂੰਨੀ ਹਿਰਾਸਤ ਵਿੱਚ ਮਹੀਨਿਆਂ ਬੱਧੀ ਟਾਰਚਰ ਕੀਤਾ ਜਾਂਦਾ। ਤੇ ਉਹੋ ਜਿਹੇ ਟਾਰਚਰ ਕਰਨ ਦੇ ਤਰੀਕੇ ਅਪਣਾਏ ਜਾਂਦੇ ਆ ਜਿਹੜੇ ਬੇਰਹਿਮ ਤੇ ਕਰੂਅਲ ਨੇ। ਫਿਰ ਅਖੀਰ ਉਹਦਾ ਮੁਕਾਬਲਾ ਬਣਾ ਦਿੱਤਾ ਜਾਂਦਾ, ਜਿਹਨੂੰ ਫੇਕ ਐਨਕਾਊਂਟਰ ਕਹਿੰਦਾ ਜਾਂਦਾ, ਝੂਠਾ ਪੁਲਿਸ ਮੁਕਾਬਲਾ ਨਾਟਕ। ਤੇ ਫਿਰ ਲਾਵਾਰਸ ਤੇ ਅਣਪਛਾਤਾ ਕਹਿ ਕੇ ਉਹਦਾ ਕਿਸੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰ ਦਿੱਤਾ ਜਾਂਦਾ। ਇਹ ਸਾਡੀ ਬੇਕਦਰੀ ਆ ਸਾਡੇ ਬੰਦੀਆਂ ਦੀ।
ਕੌਣ ਕਰ ਰਹੀ ਆ? ਹਿੰਦ ਸਟੇਟ। ਇਸ ਦੀ ਮਿਸਾਲ ਆ ਸਾਹਮਣੇ ਸਾਡੇ, ਜਿਵੇਂ ਗਾਜੀ ਸਾਹਿਬ ਨੇ, ਮੈਂ ਸੁਣ ਨਹੀਂ ਸਕਿਆ ਪੂਰੀ ਗੱਲ, ਇਹਨਾਂ ਕੀਤੀ ਸੀ ਕਿ ਕਿੰਨੀ ਲਿਸਟ ਤਿਆਰ ਹੋ ਗਈ ਆ। ਉਹਦੇ ਉਸ ਲਿਸਟ ਦੇ ਵਿੱਚੋਂ ਜਿਹੜੇ CBI ਦੇ ਕੋਰਟ ਦੇ ਵਿੱਚ ਕੇਸ ਗਏ, ਮੋਹਾਲੀ ਚੱਲਦੇ ਆ, ਪਹਿਲਾਂ ਪਟਿਆਲੇ ਚੱਲਦੇ ਸੀ, ਉਹਨਾਂ ਦੀ ਰੇਸ਼ੋ ਕੀ ਆ ਸਜ਼ਾ ਦੀ? 99%। ਉਹਦੇ ਵਿੱਚੋਂ 99% ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਆ, ਤੇ 1-2 ਕੇਸ ਉਹ ਬਰੀ ਹੋਏ ਆ ਜਿਨ੍ਹਾਂ ਵਿੱਚ ਪਰਿਵਾਰ ਹੀ ਡਰ ਗਿਆ, ਦਬਾਇਆ ਗਿਆ, ਲਾਲਚ ਵਿੱਚ ਆ ਗਿਆ। ਇੱਥੋਂ ਤੱਕ ਕਿ ਕਈਆਂ ਨੇ ਲਾਲਚ ਵਿੱਚ ਆ ਕੇ ਉਸੇ ਪੁਲਿਸ ਵਿੱਚ ਨੌਕਰੀ ਲੈ ਲਈ, ਉਹਨਾਂ ਨੂੰ ਪੇਸ਼ਕਸ਼ ਕੀਤੀ, ਤੁਹਾਨੂੰ ਭਰਤੀ ਕਰ ਲੈਂਦੇ ਆ। ਮੇਰੇ ਕੋਲ ਇਹ ਵੀ ਲਿਸਟ ਆ ਸਾਡੇ ਕੋਲ। ਹੁਣ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਜਾਂਦੀ, ਤੇ ਜੇ ਕਿਸੇ ਦੀ ਅਰੈਸਟ ਪਾ ਵੀ ਲਈ ਜਾਂਦੀ ਆ ਤੇ ਉਹਨੂੰ ਅਰੈਸਟ ਮੀਮੋ ਨਾ ਉਹਦੀ ਬਣਾਈ ਜਾਂਦੀ ਆ। ਜਦੋਂ ਆਜ਼ਾਦੀ ਦੀ ਲੜਾਈ ਲੜਨੀ ਆ ਨਾ, ਫਿਰ ਤਰਲਿਆਂ ਨਾਲ ਬੰਦੀ ਰਿਹਾ ਨਹੀਂ ਹੁੰਦੇ। ਸ਼ਰਤ ਇਹ ਹੋਵੇ ਵੀ ਉਹ ਜੰਗ ਦੇ ਕੈਦੀ ਹੋਣ, ਤੇ ਸਾਡੇ ਜੰਗ ਦੇ ਕੈਦੀ ਨੇ, ਤੇ ਇੱਕ ਖਾਲਿਸਤਾਨੀ ਹੋਣ ਦੇ ਨਾਤੇ ਸਾਨੂੰ ਇੰਡੀਆ ਦੇ ਤਰਲੇ ਨਹੀਂ ਬਲਕਿ ਸੰਘਰਸ਼ ਉਸ ਪੱਧਰ ਤੇ ਲੈ ਕੇ ਜਾਣਾ ਪਊਗਾ ਜਿੱਦਣ ਇੰਡੀਆ ਬਾਸ਼ਰਤ ਕਵੇ, ਬਿਨਾਂ ਕਿਸੇ ਸ਼ਰਤ ਦੇ ਕਵੇ ਕਿ ਭਾਵੇਂ ਜਗਤਾਰ ਸਿੰਘ ਹਵਾਰੇ ਨੇ ਜਿਹੜਾ ਐਕਸ਼ਨ ਕੀਤਾ ਸੀ ਉਹਦੇ 'ਚ 10 ਮਰੇ ਕਿ 20 ਮਰੇ ਕਿ 25 ਮਰੇ, ਕੋਈ ਸ਼ਰਤ ਨਹੀਂ ਅੱਜ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਰਿਹਾ। ਸੰਘਰਸ਼ ਉੱਥੇ ਜਾਏਗਾ ਤੇ ਦੁਨੀਆ ਆਪਣੇ ਆਪ ਤੁਹਾਡੇ ਕੈਦੀ ਰਿਹਾ ਕਰਾਏਗੀ। ਸੋ ਜਿਹੜੇ ਕੈਦੀ ਨੇ ਸਾਡੇ ਭਾਈ, ਸਾਨੂੰ ਖਾਲਿਸਤਾਨੀਆਂ ਨੂੰ ਉਹਨੂੰ ਅਲੱਗ ਤਰੀਕੇ ਨਾਲ ਵੇਖਣਾ ਚਾਹੀਦਾ। ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ, ਜਿਹੜੇ ਖਾਲਿਸਤਾਨ ਦੀ ਜੰਗ ਨਹੀਂ ਲੜਦੇ ਉਹਨਾਂ ਨੂੰ ਉਹਨਾਂ ਦਾ ਕੇਸ ਅਲੱਗ ਤਰੀਕੇ ਨਾਲ ਪੁੱਟ ਕਰਨਾ ਚਾਹੀਦਾ। ਠੀਕ ਹੈ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ, ਸਭ ਕੁਝ ਕਰੋ, ਪਰ ਸਾਨੂੰ ਸਾਰਿਆਂ ਨੂੰ ਪਤਾ ਵੀ ਜਿੱਦਣ ਜੰਗ ਲੱਗੀ ਹੁੰਦੀ ਉਦੋਂ ਕੋਈ ਕਿਸੇ ਦਾ ਅਧਿਕਾਰ ਨਹੀਂ ਹੁੰਦਾ। ਉਹ ਜਿਹੜੇ 80 ਕਿਲੋ ਦੇ ਗਏ ਨਾ ਇੱਕ ਦੂਸਰੇ ਦੀਆਂ ਕੈਦਾਂ ਦੇ ਵਿੱਚ, ਤੇ 30 ਕਿਲੋ ਦੇ ਹੋ ਕੇ ਮੁੜੇ ਬਾਅਦ 'ਚ ਇਜ਼ਰਾਈਲ ਮਾਸ ਦੇ ਵਿੱਚ। ਉੱਥੇ ਕੋਈ ਨਹੀਂ ਹੁੰਦਾ ਵੀ ਦਾਲ ਸਬਜ਼ੀ ਚੰਗੀ ਮਿਲਦੀ ਕਿ ਨਹੀਂ ਮਿਲਦੀ, ਅੰਦਰ ਉਹਨੂੰ ਰੈਸਟ ਕਰਨ ਦਿੱਤੀ ਜਾਂਦੀ ਕਿ ਨਹੀਂ ਕਰਨ ਦਿੱਤੀ ਜਾਂਦੀ। ਇੱਦਾਂ ਦੇ ਕੋਈ ਦੁਨੀਆ ਦੇ ਵਿੱਚ ਕਾਨੂੰਨ ਇੰਪਲੀਮੈਂਟ ਨਹੀਂ ਹੁੰਦੇ, ਲਿਖਣ ਨੂੰ ਜੋ ਮਰਜ਼ੀ ਹੋਣ। ਅਤੇ ਸਾਡੇ ਜੰਗੀ ਕੈਦੀ ਦਾ ਕੰਪੈਰੀਜ਼ਨ ਅਸੀਂ ਪਤਾ ਕਿੱਥੇ ਜਾ ਕੇ ਕਰਦੇ ਹਾਂ? ਰਾਮ ਰਹੀਮ ਦੇ ਨਾਲ। ਹੱਦ ਹੀ ਹੋ ਗਈ ਸਾਡੀ, ਕੋਈ ਕੰਪੈਰੀਜ਼ਨ ਨਹੀਂ ਗਾ ਸਾਡਾ। ਇੰਡੀਆ ਦੇ ਕਾਨੂੰਨ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡਾ ਉਹਦੇ ਨਾਲ ਕੰਪੈਰੀਜ਼ਨ ਕਰਨਾ ਬਣਦਾ ਹੀ ਨਹੀਂ ਵੀ ਉਹਨੂੰ ਬੇਲ ਦੇ ਦਿੱਤੀ ਤੇ ਸਾਡਿਆਂ ਨੂੰ ਕਿਉਂ ਨਹੀਂ ਦਿੰਦੇ। ਭਾਈ ਉਹ ਕਿਹੜੀ ਜੰਗ ਦਾ ਕੈਦੀ ਸੀ ਜਿਹੜੀ ਉਹਨੂੰ ਬੇਲ ਦੇ ਦਿੱਤੀ ਇੰਡੀਆ ਨੇ? ਜਾਂ ਤਾਂ ਇਹ ਕਹੋ ਵੀ ਜਾਸ਼ਿਨ ਮਲਿਕ ਨੂੰ ਤੁਸੀਂ ਬੇਲ ਦੇ ਦਿੱਤੀ ਤੇ ਸਾਨੂੰ ਨਹੀਂ ਦਿੰਦੇ, ਜਿਹੜਾ ਜੰਗ ਦਾ ਕੈਦੀ ਆ ਕਸ਼ਮੀਰ ਦਾ। ਜਾਂ ਤਾਂ ਤੁਸੀਂ ਕਹੋ ਵੀ ਉਮਰ ਖਾਲਿਦ ਨੂੰ ਮਿਲ ਗਈ ਵੀ ਉਹ ਇੱਕ ਸੋਚ ਦੇ ਕਰਕੇ ਜੇਲ੍ਹ ਦੇ ਵਿੱਚ ਗਿਆ। ਅਸੀਂ ਕੇਸ ਕਿਹੜਾ ਫੜ ਲੈਂਦੇ ਹਾਂ? ਅਸੀਂ ਆਪਣੇ ਬੰਦਿਆਂ ਨੂੰ ਕਿੱਥੇ ਲੈ ਆਉਂਦੇ ਖਿੱਚ ਕੇ? ਅਸੀਂ ਆਪਣੀ ਜੰਗ ਨੂੰ ਕਿੱਥੇ ਸ਼ੋਅ ਕਰਨ ਦੇ ਵੀ ਜਿਹੜੇ ਉਹਨਾਂ ਨੇ ਕੁਝ ਐਕਸ਼ਨ ਕੀਤੇ ਆ ਕੀ ਉਹ ਆਮ ਕਤਲਾਂ ਦੀ ਕੈਟਾਗਰੀ 'ਚ ਆਉਂਦੇ ਨੇ? ਨਹੀਂ, ਜਦੋਂ ਜੰਗ ਲੱਗੀ ਹੋਵੇ ਉਹ ਉਸ ਕੈਟਾਗਰੀ 'ਚ ਆਉਂਦੇ ਨੇ। ਅਤੇ ਅਸੀਂ ਪੇਸ਼ ਵੀ ਉਹਨਾਂ ਨੂੰ ਉਵੇਂ ਕਰਨਾ ਅਤੇ ਆਪਣੇ ਸੰਘਰਸ਼ ਨੂੰ ਉੱਥੇ ਲੈ ਕੇ ਜਾਣਾ ਜਿੱਥੇ ਜਾ ਕੇ ਸਾਡੇ ਬੰਦੀ ਕੈਦੀ ਬਾਸ਼ਰਤ ਬਿਨਾਂ ਕਿਸੇ ਸ਼ਰਤ ਦੇ ਇੰਡੀਆ ਨੂੰ ਰਿਹਾ ਕਰਨੇ ਪੈਣ। ਸਾਡਾ ਕੰਮ ਉਹ ਹੋਣਾ ਚਾਹੀਦਾ।